बिस्मिल्लाहिर्रहमानिर्रहीम। पंजाबी दरस कुरान सूरा आले इमरान दी आयत 113 तो 117 तक। आयत 113 च अल्लाह ताला फरमांदे ने, सारे अहले किताब इक्को जे नहीं होंदे। इन्हां दा एक गिरोह अपने आप ते अपने ऐत ते खलोते है ते रातां नूं उठ के अल्लाह दियां आयतां दी तलावत करदे ने और ਉਸ ਨੂੰ ਸਜਦੇ ਕਰਦੇ ਨੇ। ਇਹ ਉੱਤੇ ਅਹਲੇ ਕਿਤਾਬ ਦੇ ਜਿਹੜੇ ਗਰੋਹ ਨੂੰ ਕੰਡੈਮ ਕੀਤਾ ਗਿਆ, ਜਿਹੜੇ ਜਾਣ ਬੁੱਝ ਕੇ ਇਨਕਾਰ ਕਰ ਰਹੇ ਨੇ, ਕੁਫਰ ਕਰ ਰਹੇ ਨੇ, ਤੇ ਉਹਨਾਂ ਦੇ ਅਗੇਂਸਟ ਇਹ ਚੀਜ਼ ਆਖੀ ਹੈ ਕਿ ਸਾਰੇ ਜਿਹੜੇ ਅਹਲੇ ਕਿਤਾਬ ਨੇ ਸਾਰੇ ਇੱਕ ਤਰ੍ਹਾਂ ਦੇ ਨਹੀਂ। ਇਹਦੇ ਨਾਲ ਇਹ ਵੀ ਗੱਲ ਹੈ ਕਿ ਸਾਰੇ ਅਹਲੇ ਕਿਤਾਬ ਇੱਕ ਜੇ ਨਹੀਂ ਕਿ ਸਾਰੇ ਇਸ ਤਰ੍ਹਾਂ ਦੇ ਬਦਬਖਤ ਨੇ। ਉਹਨਾਂ ਵਿੱਚ ਉਹ ਗਰੋਹ ਵੀ ਹੈ, ਕੁਝ ਤੇ ਲੋਕ ਜਿਹੜੇ ਨੇ ਉਹ ਈਮਾਨ ਲਾਇਆ ਹੋਇਆ ਹਨ ਰਸੂਲੁल्लाह सल्लल्लाहु अलैहि वसल्लम ਤੇ, ਔਰ ਕੁਝ ਜਿਹੜੇ ਨੇ ਉਹ ਬਾਅਦ ਚ ਲਿਆਉਣ ਵਾਲੇ ਹਨ ਤੇ ਉਹਨਾਂ ਦਾ ਜ਼ਿਕਰ ਕੀਤਾ ਹੈ। ਪਹਿਲੇ ਜਿਹੜੇ ਗਲਤ ਸਨ, ਫਿਰਕਾ ਪ੍ਰਸਤ ਜਾਂ ਜਿਹੜੇ ਅੱਲਾ ਦੀਆਂ ਆਇਤਾਂ ਦਾ ਜਾਣ ਬੁੱਝ ਕੇ ਇਨਕਾਰ ਕਰਦੇ ਹਨ, ਪੈਗੰਬਰ ਦਾ ਇਨਕਾਰ ਕਰਦੇ ਹਨ, ਉਹਨਾਂ ਦੇ ਨਾਲ ਆਖਿਆ ਕਿ ਉਸੇ ਜਮਾਤ ਚ ਕੁਝ ਲੋਕ ਮੁਸਲਮਾਨ ਵੀ ਨੇ, ਉਹ ਵੀ ਨੇ ਜਿਹੜੇ ਇੱਕੋ ਜਿਹੇ ਨਹੀਂ ਹੈ ਸਾਰੇ, ਫਰਕ ਹੈ ਇਹਨਾਂ 'ਚ। ਕਿਉਂਕਿ ਅਸਲ ਬਿਮਾਰੀ ਇਹ ਸੀ ਕਿ ਉੱਥੇ ਪੈਗੰਬਰ ਦਾ ਇਨਕਾਰ ਜਾਣ-ਬੁੱਝ ਕੇ ਕਰਨਾ ਜਾਂ ਅੱਲਾ ਦੇ ਕੁਰਾਨ ਦਾ ਇਨਕਾਰ ਕਰਨਾ ਇਹ ਬਹੁਤ ਵੱਡਾ ਜੁਰਮ ਹੈ। ਉਹ ਉਹਨਾਂ ਦਾ ਰਵੱਈਆ ਉਸ ਤੋਂ ਬਿਹਤਰ ਸੀ ਤੇ ਉਹ ਜਿਹੜਾ ਅੱਲਾ ਤਾਲਾ ਨਾਲ ਇਹਨਾਂ ਦਾ ਅਹਿਲੇ ਕਿਤਾਬ ਦਾ ਅਹਿਦ ਕੀਤੇ ਅਸੀਂ ਇਹਨਾਂ ਨੇ, ਅੱਲਾ ਤਾਲਾ ਆਂਦੇ ਨੇ ਉਹ ਇਹਨਾਂ ਦਾ ਇੱਕ ਗਰੋਹ ਆਪਣੇ ਅਹਿਦ ਉੱਤੇ ਖਲੋਤੇ ਆ। ਜਿਹੜੀ ਅੱਲਾ ਨਾਲ ਇਹਨਾਂ ਦੇ ਬਜ਼ੁਰਗਾਂ ਦਾ, ਇਹਨਾਂ ਦਾ ਤਾਂ ਨਹੀਂ ਸੀ ਹੋਇਆ, ਇਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਬਹੁਤ ਪਹਿਲੇ ਅੱਲਾ ਨਾਲ ਮੁਆਹਦੇ ਹੋਏ ਸਨ, ਗੱਲਬਾਤ ਹੋਈ ਸੀ ਕਿ ਤੁਸੀਂ ਮੇਰੇ ਦੀਨ ਦਾ ਕੰਮ ਕਰਨਾ ਔਰ ਮੈਂ ਜਿਹੜਾ ਹੁਣ ਮੁਸਲਮਾਨਾਂ ਨਾਲ ਹੋ ਰਿਹਾ ਸੀ, ਸੈਯਦਨਾ ਮੁਹੰਮਦ ਦੀ ਜਮਾਤ ਨਾਲ, ਸੁਹਾਬਾ ਨਾਲ ਹੋ ਰਿਹਾ ਸੀ, ਉਹਨਾਂ ਨੂੰ ਮਾਜ਼ੂਲ ਕਰਕੇ ਤੇ ਨਵੇਂ ਲੋਕ ਜਿਹੜੇ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਗਿਆ ਸੀ ਆਪਣੇ ਦੀਨ ਦੀ ਨਸ਼ਰ ਅਸ਼ਾਤ ਵਾਸਤੇ। ਤੇ ਕਿ ਇਹ ਕੁਝ ਉਹ ਨੇ ਜਿਹੜੇ ਪੁਰਾਣੇ ਅਹਿਦ ਅੱਲਾ ਨਾਲ ਕੀਤੇ ਨੇ, ਇਹਨਾਂ ਦੇ ਵੱਡਿਆਂ ਕੀਤੇ ਨੇ, ਉਹਨਾਂ ਦੀਆਂ ਹੀ ਨਸਲਾਂ ਨੇ, ਉਹ ਉਹਦੇ ਤੇ ਕਾਇਮ ਨੇ। ਉਹ ਰਾਤਾਂ ਤੋਂ ਉੱਠ ਕੇ ਅੱਲਾ ਦੀਆਂ ਆਇਤਾਂ ਦੀ ਤਿਲਾਵਤ ਕਰਦੇ ਨੇ ਔਰ ਉਹਨੂੰ ਸਜਦੇ ਕਰਦੇ ਨੇ। ਉਹਦਾ ਮਤਲਬ ਹੈ ਕਿ ਉਹ ਕੋਈ ਵਿਖਾਣੇ ਵਾਸਤੇ ਨਹੀਂ। ਦਿਨ ਦੀਆਂ ਨਮਾਜ਼ਾਂ ਜਿਹੜੀਆਂ ਨੇ ਉਹਨਾਂ 'ਚ ਵੀ ਹੁੰਦਾ ਜ਼ਰਾ ਬਈ ਵਿਖਾਣਾ ਜਾਂ ਚੀਜ਼ਾਂ ਕਰਨੀਆਂ, ਤੇ ਉਹ ਰਾਤਾਂ ਨੂੰ ਉੱਠ ਕੇ ਸਿਰਫ ਅੱਲਾ ਹੁੰਦਾ ਤੇ ਉਹ ਹੁੰਦੇ ਨੇ ਤੇ ਉੱਠ ਕੇ ਅੱਲਾ ਦੀਆਂ ਆਇਤਾਂ ਦੀ ਤਿਲਾਵਤ ਕਰਦੇ ਨੇ, ਬਈ ਅੱਲਾ ਦੀਆਂ ਆਇਤਾਂ ਸਮਝਦੇ ਨੇ ਤੇ ਉਹ ਅੱਲਾ ਨੂੰ ਸਜਦੇ ਕਰਦੇ ਨੇ। ਸਜਦਾ ਕਰਨੇ ਦਾ ਨਮਾਜ਼ ਜਿਹੜਾ ਇਹ ਸਜਦਾ ਕਰਨੇ ਦੀ ਨਮਾਜ਼ ਹੈ। ਕੁਰਾਨ ਨੇ ਕੁਰਾਨ ਪਾਕ 'ਚ ਇਹਨੂੰ ਕਈਆਂ ਮੁਖਤਲਿਫ ਅੰਦਾਜ਼ 'ਚ ਕਦੀ ਰਕੂ ਆਖਿਆ, ਕਦੀ ਸਜਦਾ ਆਖਿਆ, ਕਦੀ ਬੜੀਆਂ ਚੀਜ਼ਾਂ ਨਾਲ ਕੀਤਾ ਤੇ ਉਹ ਉੱਠ ਕੇ ਅੱਲਾ ਨੂੰ ਸਜਦੇ ਕਰਦੇ ਨੇ। ਉਸ ਵੇਲੇ ਸਜਦੇ ਕਰਦੇ ਨੇ, ਉਹ ਅੱਲਾ ਦੇ ਅੱਗੇ ਇਸ ਤਰ੍ਹਾਂ ਸਰੈਂਡਰ ਕਰਕੇ ਬੈਠੇ ਨੇ, ਉਸੇ ਕੋਈ ਵੇਖਣ ਨਹੀਂ ਹੁੰਦਾ। ਉਹ ਨਮਾਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਦੂਜੇ ਲੋਕ ਵੇਖ ਰਹੇ ਹੁੰਦੇ ਨੇ, ਉਹ ਅੱਲਾ ਵੇਖ ਰਹੇ ਹੁੰਦੇ ਨੇ ਸਿਰਫ ਆਪਣੇ ਉਸ ਐਤ ਦੀ ਪਾਬੰਦੀ ਕਰ। ਉਹਨਾਂ 'ਚੋਂ ਬੜੇ ਲੋਕ ਨੇ ਜਿਹੜੇ ਈਮਾਨ ਲੈ ਆਏ ਹਨ, ਉਸ ਵੇਲੇ ਹੀ ਬੜੇ ਨੇ ਜਿਹੜੇ ਈਮਾਨ ਲਿਆ ਰਹੇ ਸਨ। ਉਹਨਾਂ ਨੂੰ ਉਹਨਾਂ ਗਰੋਹ ਦੇ ਜਾਂ ਉਹ ਪਹਿਲੇ ਦੇ ਜਿਹੜੇ ਮੁਸਲਮਾਨ ਉਹਨਾਂ 'ਚ ਹੁੰਦਿਆਂ ਵੀ ਉਹ ਜਿਸ ਤਰ੍ਹਾਂ ਅੱਜ ਹੁਣ ਨਾਂ ਲੈ ਕੇ ਨਹੀਂ ਕੋਈ ਬੰਦਾ ਦੱਸ ਸਕਦਾ ਕਿ ਇਹ ਵਿੱਚ ਮੁਸਲਮਾਨ ਵੀ ਹੈ। ਇਸ ਤਰ੍ਹਾਂ ਦੀ ਤਕਸੀਮ ਹੋ ਗਈ ਹੈ ਜਿੱਥੇ ਦੇ ਅਸੀਂ ਆ ਕਿ ਕੌਣ ਹੈ ਤੂੰ, ਸੁੰਨੀ ਸ਼ੀਆ, ਮੈਂ ਫਲਾਣਾ ਤੇ ਬਰੇਲਵੀ ਤੇ ਦਿਓਬੰਦੀ, ਤੇ ਇਸ ਤਰ੍ਹਾਂ ਦੀ ਤਕਸੀਮ ਹੈ ਅਹਿਲੇ ਹਦੀਸ ਹੈ। ਉਹਦੇ ਦਰਮਿਆਨ ਅੱਜ ਵੀ ਲੋਕ ਜਿਹੜੇ ਉਹ ਆਪਣੇ ਆਪ ਨੂੰ ਕਿਸੇ ਵੀ ਫਿਰਕੇ ਨਾਲ ਮੁਨਸਲਿਕ ਨਹੀਂ ਕਰਦੇ ਜਾਂ ਉਹ ਨਹੀਂ, ਹਾਲਾਂਕਿ ਹੈ ਤੇ ਉਹ ਉੱਥੇ ਦੇ ਰਹਿਣ ਵਾਲੇ ਹੀ ਆ, ਔਰ ਨਾ ਹੀ ਕੋਈ ਇਸ ਤਰ੍ਹਾਂ ਦੇ ਸਾਈਨ ਬੋਰਡ ਉੱਥੇ ਕੋਈ ਲਾਉਂਦਾ ਹੈ ਜਾਂ ਕਿ ਮੈਂ ਮੁਸਲਮਾਨ ਹਾਂ, ਮੇਰਾ ਕਿਸੇ ਫਿਰਕੇ ਨਾਲ ਕੋਈ ਤਾਲਕ ਨਹੀਂ। ਤੇ ਉਹ ਉਸ ਤਰ੍ਹਾਂ ਦੇ ਲੋਕ ਹਨ। ਉਸ ਗਰੋਹ ਉਹਨਾਂ ਲੋਕਾਂ ਵਿੱਚ ਰਹਿੰਦੇ ਹੋਏ ਅਹਿਲੇ ਕਿਤਾਬ ਦਾ ਹਿੱਸਾ ਹੁੰਦੇ ਹੀ ਆਪਣੇ ਉਹ ਇਸਲਾਮ ਵਾਲੇ ਐਤ ਤੇ ਕਾਇਮ ਸਨ। ਅਗਲੀ ਆਇਤ ਅੱਲਾਹ ਤਾਲਾ ਫਰਮਾਉਂਦੇ ਨੇ, ਅੱਲਾ ਤੇ ਕਿਆਮਤ ਦੇ ਦਿਨ ਤੇ, ਅੱਲਾ ਤੇ ਕਿਆਮਤ ਦੇ ਦਿਨ ਤੇ ਸੱਚਾ ਈਮਾਨ ਰੱਖਦੇ ਨੇ, ਨੇਕੀ ਕਰਨ ਨੂੰ ਆਖਦੇ ਨੇ ਔਰ ਬੁਰਾਈ ਤੋਂ ਰੋਕਦੇ ਨੇ, ਭਲਾਈ ਦੇ ਕੰਮ ਅੱਗੇ ਵੱਧ ਕਰਦੇ ਨੇ ਔਰ ਖੁਦਾ ਦੇ ਨੇਕ ਬੰਦਿਆਂ ਵਿੱਚ ਸ਼ੁਮਾਰ ਹੁੰਦੇ ਨੇ। ਉਹਨਾਂ ਦੀ ਫਿਰ ਅਗਲੀ ਆਇਤ 'ਚ ਅੱਲਾਹ ਤਾਲਾ ਨੇ ਸਿਫਤ ਬਿਆਨ ਕੀਤੀ ਹੈ ਕਿ ਅੱਲਾ ਤੇ ਕਿਆਮਤ ਦੇ ਦਿਨ ਤੇ ਸੱਚਾ ਈਮਾਨ ਰੱਖਦੇ ਨੇ। ਇਹ ਅੱਲਾਹ ਤਾਲਾ ਦਾ ਕ੍ਰਾਈਟੇਰੀਆ ਹੈ ਜੰਨਤ ਜਾਣ ਦਾ ਨਾ। ਬਾਕੀ ਸਾਰੇ ਜਰਾਇਮ ਨੇ ਜਿਹਦੇ ਵਿੱਚ ਕਿਸੇ ਪੈਗੰਬਰ ਦਾ ਇਨਕਾਰ ਵੀ ਤਾਂ
जुर्म बनता है जिसे तुसी जान बुझ के तुहानू पता लग जाए कि वाकई अल्लाह का पैगंबर है, फिर इनकार करना किसी तसब की वजह तो किसी वजह तो वो मेन क्राइटेरिया अल्लाह ताला ने कुरान पाक च जन्नत जान का दसिया। सूरा बकरा विच भी है, सूरा अल मादा विच भी एक ही आयत जड़ी 2 दफा तो कोट की। सूरा मेरा हाल आयत 63 है 63। ਉਹਦੇ ਚ ਅੱਲਾਹ ਤਾਲਾ ਸਾਰੇ जैसे उस टाइम मौजूद ने सारा कुछ जैसे कुरान उतर रहा है ਤੇ ਉਸ ਵੇਲੇ ਅੱਲਾਹ ਤਾਲਾ ਆਖਿਆ ਕਿ ਅੱਲਾ ਤੁਸੀਂ ਭਾਵੇਂ ਮੁਸਲਮਾਨ ਹੋ, ਕ੍ਰਿਸਚਨ ਹੋ, ਯਹੂਦੀ ਹੋ, ਸਤਾਰਾ ਪ੍ਰਸਤ ਹੋ, ਜੋ ਵੀ ਤੁਸੀਂ ਹੋ, ਅਗਰ ਤੁਸੀਂ ਅੱਲਾਹ ਤੇ ਈਮਾਨ ਰੱਖਦੇ ਹੋ ਤੇ ਆਖਰਤ ਤੇ ਈਮਾਨ ਰੱਖਦੇ ਹੋ, ਅੱਛਾ ਅਮਲ ਕਰਦੇ ਹੋ ਤੇ ਤੁਹਾਨੂੰ ਕਿਸੇ ਚੀਜ਼ ਦੇ ਮੁਤਲਕ ਆਖਰਤ ਦੇ ਵਾਲੇ ਨਾਲ ਵਰੀ ਹੋਣ ਦੀ ਜ਼ਰੂਰਤ ਨਹੀਂ। ਇਹਦਾ ਮਤਲਬ ਹੈ ਜੰਨਤ ਜਾਣ ਦਾ ਇਹ ਕ੍ਰਾਈਟੇਰੀਆ। ਦੂਸਰੇ ਜੁਰਮ ਨੇ ਪੈਗੰਬਰ ਦਾ ਇਨਕਾਰ ਵੀ ਇੱਕ ਜੁਰਮ, ਜਿਸ ਤਰ੍ਹਾਂ ਕਤਲ ਜੁਰਮ ਹੈ, ਜਿਸ ਤਰ੍ਹਾਂ ਚੋਰੀ ਜੁਰਮ ਹੈ, ਜਿਸ ਤਰ੍ਹਾਂ ਜ਼ਨਾ ਜੁਰਮ ਹੈ, ਇਸੇ ਤਰ੍ਹਾਂ ਉਹ ਜੁਰਮ ਨੇ। ਜਿਸ ਤਰ੍ਹਾਂ ਸਭ ਤੋਂ ਵੱਡਾ ਜਿਹਦੇ ਚ ਦਫ਼ਤਰ ਹੀ ਬੰਦ ਹੋ ਜਾਂਦਾ ਹੈ ਜੰਨਤ ਦਾ, ਅੱਲਾਹ ਤਾਲਾ ਗੱਲ ਵੀ ਨਹੀਂ ਸੁਣਦੇ ਉਸ ਬੰਦੇ ਦੀ। ਸ਼ਿਰਕ, ਜਿਸ ਤਰ੍ਹਾਂ ਸ਼ਿਰਕ ਇਹ ਹੁੰਦਾ ਕਿ ਅੱਲਾਹ ਦੇ ਕਰਨ ਵਾਲਿਆਂ ਕੰਮਾਂ 'ਚ ਅੱਲਾਹ ਦੀ ਜ਼ਾਤ, ਸਿਫਾਤ, ਹਕੂਕ ਤੇ ਇਬਾਦਤ 'ਚ ਕਿਸੇ ਵੀ ਦੂਜੇ ਇਨਸਾਨ, ਫਰਿਸ਼ਤੇ, ਜਿੰਨ ਨੂੰ ਸ਼ਾਮਲ ਕਰਨਾ, ਪੈਗੰਬਰ ਨੂੰ ਸ਼ਾਮਲ ਕਰਨਾ, ਤੇ ਇਹ ਸ਼ਿਰਕ ਹੁੰਦਾ। ਤੇ ਅੱਲਾਹ ਕਿ ਉਹ ਇਸ ਕ੍ਰਾਈਟੇਰੀਏ ਤੇ ਪੂਰਾ ਉਤਰਦੇ ਨੇ। ਨੇਕੀ ਕਰਨ ਦਾ ਆਖਦੇ ਨੇ। ਪਹਿਲੇ ਆਖਿਆ ਸੀ ਨਾ ਅਮਰ ਬਿਲ ਮਾਰੂਫ ਤੇ ਨਹੀ ਅਨਿਲ ਮੁਨਕਰ ਦਾ, ਮੋਮਨਾ ਦਾ। ਤੇ ਆਖਿਆ ਇਹ ਵੀ ਜਿਹੜੇ ਨੇ ਅੱਲਾਹ ਤੇ ਸੱਚਾ ਈਮਾਨ ਰੱਖਦੇ ਨੇ, ਨੇਕ ਕੰਮਾਂ ਦੀ ਦਾਵਤ ਦਿੰਦੇ ਨੇ, ਤਬਲੀਗ ਕਰਦੇ ਨੇ ਤੇ ਬੁਰਾਈ ਤੋਂ ਰੋਕਦੇ ਨੇ। ਰੋਕ ਦਿੰਦੇ ਨਹੀਂ, ਰੋਕਦੇ ਨੇ ਤਲਕੀਨ ਨਾਲ, ਇਸਲਾਹ ਨਾਲ। ਜਿਹੜੀਆਂ ਨੌਨ ਯੂਨੀਵਰਸਲ ਅਛਾਈਆਂ ਨੇ ਉਹਨਾਂ ਦਾ ਇੱਕ ਦੂਜੇ ਨੂੰ, ਕਦੀ ਬੇਟੇ ਨੇ ਬਾਪ ਨੂੰ ਕੋਈ ਨਸੀਹਤ ਕਰ ਦਿੱਤੀ ਹੈ, ਬਾਪ ਨੇ ਭਾਈ ਨੂੰ ਕਰ ਦਿੱਤੀ ਹੈ, ਇਸ ਤਰ੍ਹਾਂ ਕਰਕੇ ਉਹ ਸਾਰੇ ਇਹਨਾਂ ਚੀਜ਼ਾਂ ਦਾ ਆਪਣੇ ਅੰਗਰੂਆਂ 'ਚ ਖਿਆਲ ਰੱਖਦੇ ਨੇ ਆਪਣੇ। ਤੇ ਭਲਾਈ ਦੇ ਕੰਮ ਅੱਗੇ ਵੱਧ ਕੇ ਕਰਦੇ ਨੇ। ਅੱਲਾਹ ਤੇ ਵੀ ਈਮਾਨ ਹੈ, ਕਿਆਮਤ ਤੇ ਈਮਾਨ ਹੈ। ਅੱਲਾਹ ਦੇ ਮੇਨ ਕ੍ਰਾਈਟੇਰੀਆ ਤੇ ਭਲਾਈ ਦੇ ਕੰਮ ਵੀ ਜਿਹੜੇ ਨੇ ਉਹ ਸਾਰੇ ਅਮਲ ਵੀ ਅੱਛੇ ਨੇ, ਵੱਧ ਕੇ ਕਰਦੇ ਨੇ। ਇਹ ਖੁਦਾ ਦੇ ਨੇਕ ਬੰਦਿਆਂ ਵਿੱਚ ਸ਼ੁਮਾਰ ਹੁੰਦੇ ਨੇ। ਇਹ ਪੈਗੰਬਰ ਦੀ ਮੌਜੂਦਗੀ 'ਚ ਇਹ ਜਿਸੇ ਆਇਤਾਂ ਉਤਰ ਰਹੀਆਂ ਨੇ ਉਸ ਵੇਲੇ ਤੱਕ ਅਜੇ ਈਮਾਨ ਨਾ ਲਿਆ। ਬਾਅਦ 'ਚ ਤਕਰੀਬਨ ਉਹ ਈਮਾਨ ਵੀ ਲੈ ਆਏ ਆ, ਮੁਸਲਮਾਨ ਹੋ ਗਿਆ। ਤੇ ਉਸ ਵੇਲੇ ਇਹ ਕੁਰਾਨ ਜਿਸੇ ਉਤਰ ਰਿਹਾ ਸੀ ਤੇ ਉਸ ਵੇਲੇ ਅੱਲਾਹ ਤਾਲਾ ਆਂਦੇ ਨੇ ਕਿ ਉਹ ਬੰਦੇ ਜਿਹੜੇ ਨੇ ਉਹ ਨੇਕ ਲੋਕ ਨੇ, ਉਹ ਅੱਲਾਹ ਦੀ ਜਿਹੜੀ ਅਸਲ ਕ੍ਰਾਈਟੇਰੀਆ ਉਹਦੇ ਤੇ ਪੂਰੇ ਉਤਰ ਰਹੇ ਨੇ। ਤੇ ਉਹਨਾਂ ਦੀ ਅੱਗੇ ਫਿਰ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਅਗਲੀ ਆਇਤ 'ਚ, ਔਰ ਇਹ ਜੋ ਵੀ ਨੇਕੀ ਕਰਨ ਦੇ ਉਸ ਦੇ ਬਦਲੇ ਤੋਂ ਮਹਿਰੂਮ ਨਹੀਂ ਰਹਿਣ ਲੱਗੇ। ਅੱਲਾਹ ਵੀ ਇਸ ਤਰ੍ਹਾਂ ਦੇ ਪਰਹੇਜ਼ਗਾਰਾਂ ਤੋਂ ਚੰਗੀ ਤਰ੍ਹਾਂ ਵਾਕਿਫ। ਇੱਥੇ ਅੱਲਾਹ ਤਾਲਾ ਕਹਿੰਦੇ ਨੇ ਕਿ ਇਹਦਾ ਕੋਈ ਸ਼ੱਕ ਨਹੀਂ ਕਿ ਇਹ ਹੱਕ ਦੇ ਤਾਲਬ ਨੇ, ਇਹ ਹੱਕ ਤੇ ਕਾਇਮ ਨੇ, ਦਰਮਿਆਨ 'ਚ ਖੜੇ ਨੇ, ਸੋਚ ਰਹੇ ਨੇ, ਫੈਸਲਾ ਅਜੇ ਨਹੀਂ ਕਰ ਪਾ ਰਹੇ। ਲੇਕਿਨ ਇਹਨੇ ਕਿਉਂਕਿ ਹੱਕ ਦੇ ਸੱਚੇ ਤਾਲਬ ਨੇ, ਉਹਨਾਂ ਤੇ ਕੋਈ ਸ਼ਾਇਦ ਗੱਲ ਨਹੀਂ ਅਜੇ ਉਸ ਤਰ੍ਹਾਂ ਵਾਜ਼ੇ ਹੋ ਰਹੀ ਆ, ਕਿਉਂਕਿ ਅੱਲਾਹ ਤਾਲਾ ਨਿਜਤਾਂ ਜਾਣਦੇ ਨੇ, ਬੰਦੇ ਨਹੀਂ ਦੱਸ ਸਕਦੇ। ਮਸਲਨ ਨਿਜਤਾਂ ਜਿਹੜੀਆਂ ਨੇ ਇਹ ਅੱਲਾਹ ਤੋਂ ਇਲਾਵਾ ਪੈਗੰਬਰ ਵੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਜਾਂ ਕੋਈ ਨਹੀਂ ਇਹ ਚੀਜ਼ ਕਿ ਕਿਸੇ ਦੀ ਨੀਅਤ ਚੈੱਕ ਕਰ ਲਵੇ। ਇਸੇ ਵਾਸਤੇ ਜਿਹੜੇ ਆ ਲੋਕ ਕੁਫਰ ਦੇ ਲੋਕਾਂ ਦੇ ਫਤਵੇ ਲਾਉਂਦੇ ਨੇ ਨਾ, ਤੇ ਕੁਫਰ ਦਾ ਤਲਕ ਨੀਅਤ ਨਾਲ ਹੁੰਦਾ, ਕਿਉਂਕਿ ਕੁਫਰ ਉਸ ਤਰ੍ਹਾਂ ਹੁੰਦਾ ਕਿ ਕਿਸੇ ਵੀ ਅੱਲਾਹ ਦੀ ਗੱਲ ਦਾ ਇਨਕਾਰ ਕਰਨਾ, ਇਸ ਤਰ੍ਹਾਂ ਇਨਕਾਰ ਕਰਨਾ ਕਿ ਪਤਾ ਲੱਗ ਗਿਆ। ਜਿਸ ਤਰ੍ਹਾਂ ਪੈਗੰਬਰ ਦਾ ਇਨਕਾਰ ਕਰਨਾ, ਪਤਾ ਲੱਗ ਗਿਆ, ਵਾਜ਼ੇ ਹੋ ਗਿਆ ਕਿ ਵਾਕਈ ਅੱਲਾਹ ਦਾ ਸੱਚਾ ਪੈਗੰਬਰ ਹੈ, ਕੋਈ ਵੀ ਪੈਗੰਬਰ। ਲੇਕਿਨ ਫਿਰ ਆਪਣੇ ਕਿਸੇ ਗਰੋਹ ਵਾਸਤੇ, ਜਿਵੇਂ ਬੰਦੇ ਤਸਬ ਦਾ ਸ਼ਿਕਾਰ ਹੁੰਦੇ ਨੇ, ਆਪਣੇ ਕਿਸੇ ਲਾਲਚ ਦੀ ਬਣਾ ਤੇ ਉਹ ਇਨਕਾਰ ਕਰ ਦਿੰਦੇ ਨੇ ਜਾਣ ਬੁੱਝ ਕੇ। ਪਤਾ ਹੈ ਕਿ ਅੱਲਾਹ ਦਾ, ਪਤਾ ਹੈ ਕਿ ਅੱਲਾਹ ਦਾ ਕਿਤਾਬ ਹੈ, ਪਤਾ ਹੈ ਫਿਰਕਾ ਪ੍ਰਸਤੀ ਗਲਤ ਹੈ, ਉਹ ਹੱਕ ਦਾ ਇਨਕਾਰ ਕਰਦੇ ਨੇ। ਤੇ ਉਹ ਵੀ ਅੱਲਾਹ ਦੱਸ ਸਕਦੇ ਨੇ। ਬੰਦਾ ਜਿਹੜਾ ਕਿਸੇ ਨੂੰ ਇਹ ਹੁਣ ਉਹਨਾਂ ਦੀ ਨੀਅਤ 'ਚ ਪਤਾ ਹੁੰਦਾ। ਬਾਜ਼ਾਰ ਬਸ ਲੋਕ ਐਸੇ ਨਜ਼ਰ ਆ ਰਹੇ ਹੁੰਦੇ ਨੇ ਕਿ 100% ਇੰਝ ਲੱਗਦਾ ਕਿ ਇਹ ਤੇ ਵਾਕਈ ਜਾਣ ਬੁੱਝ ਕੇ ਇਨਕਾਰ ਕਰ ਰਹੇ ਨੇ, ਲੇਕਿਨ ਪਤਾ ਨਹੀਂ ਉਹਨਾਂ ਦੀ ਨੀਅਤ 'ਚ ਕੀ ਹੈ। ਬੰਦਾ ਜਾਂ ਆਪ ਆਪਣੇ ਆਪ ਨੂੰ ਆਖੇ ਮੈਂ ਕਾਫਰ ਹਾਂ, ਉਹ ਕਾਫਰ ਹੁੰਦਾ ਹੈ, ਤੇ ਜਾਂ ਅੱਲਾਹ ਆਖ ਸਕਦੇ ਨੇ। ਹੋਰ ਕਿਸੇ ਨੇ ਇਖਤਿਆਰ ਹੀ ਕੋਈ ਨਹੀਂ ਅੱਲਾਹ ਨੇ ਦਿੱਤਾ, ਕਿਉਂਕਿ ਉਹ ਬੰਦੇ ਦਾ ਕਿਸੇ ਚੀਜ਼ ਦਾ ਇਨਕਾਰ ਇਸ ਸੂਰਤ 'ਚ ਕਰਨਾ ਕਿਸੇ ਨੂੰ ਕਾਫਰ ਬਣਾਉਂਦਾ ਹੈ। ਉਹ ਹਰ ਚੀਜ਼ ਉਹਦੇ ਤੇ ਵਾਜ਼ੇ ਹੋ ਗਈ। ਮਤਲਬ ਇਹ ਅੱਲਾਹ ਦੀ ਕਿਤਾਬ ਹੈ, ਫਿਰ ਉਹਦੀ ਗੱਲਾਂ ਨਹੀਂ ਮੰਨ ਰਹੇ। ਇਹ ਚੀਜ਼ ਜਿਹੜੀ ਹੈ, ਔਰ ਉਹਦੀ ਵਜ੍ਹਾ ਇਹ ਨਹੀਂ ਕਿ ਸਮਝ ਨਹੀਂ ਆਈ, ਉਹਦੀ ਵਜ੍ਹਾ ਕੋਈ ਹੋਰ ਹੋ ਸਕਦੀ ਹੈ। ਲਾਲਚ ਹੈ, ਕੋਈ ਦੌਲਤ ਹੈ, ਕੋਈ ਅਹੁਦਾ ਹੈ, ਕੋਈ ਪਾਰਟੀ ਹੈ, ਕੋਈ ਖਾਨਦਾਨ ਹੈ, ਕੋਈ ਡਰ ਖੌਫ ਹੈ। ਉਹ ਅੱਲਾਹ ਕਹਿੰਦੇ ਨੇ ਇਹ ਜਿਹੜੇ ਨੇ ਅਹਿਲੇ ਕਿਤਾਬ, ਇਹ ਹੱਕ ਦੇ ਸੱਚੇ ਦੇ ਤਾਲਬ ਨੇ। ਤੇ ਇਸ ਰਵੱਈਏ ਦੇ ਸਿਲੇ ਵਿੱਚ, ਕਿਉਂਕਿ ਇਹ ਹੱਕ ਦੇ ਸੱਚੇ ਤਾਲਬ ਨੇ, ਅੱਲਾਹ ਦੇ ਜਾਣਦੇ ਹਨ ਨਾ,
ਦੂਸਰਾ ਇਨਸਾਨ ਕੋਈ ਨਹੀਂ ਕਿਸੇ ਦੀ ਨੀਅਤ ਪੜ੍ਹ ਸਕਦਾ ਤੇ ਨੀਅਤ ਪੜ੍ਹ ਕੇ ਦੱਸ ਸਕਦਾ। ਅੱਲਾਹ ਤੇ ਨੀਅਤਾਂ ਜਾਣਦੇ ਸਨ ਨਾ, ਤੇ ਉਹਨਾਂ ਦੀ ਖਲਵਤ ਜਲਵਤ ਸਾਰਾ ਕੁਝ ਜਾਣਦੇ। ਤਾਂ ਇਹਨੇ ਅਸਲ ਵਿੱਚ ਜਿਹੜੀ ਵੀ ਨੇਕੀ ਕਰਨ ਦੇ ਨਾ, ਭਾਵੇਂ ਅਜੇ ਮੁਸਲਮਾਨ ਨਹੀਂ ਹੋਏ, ਜਿਹੜੀ ਵੀ ਨੇਕੀ ਕਰਨ ਦੇ ਉਸ ਦੇ ਬਦਲੇ ਤੋਂ ਮਰੂਮ ਨਹੀਂ ਰਹਿਣ ਦੇ, ਵੀ ਉਹਦਾ ਇਹਨਾਂ ਨੂੰ ਸਿਲਾ ਲੱਭੇਗਾ। ਕਿਉਂਕਿ ਨੇਕੀਆਂ ਇਸ ਤਰ੍ਹਾਂ ਨੇ ਕਿ ਜਿਸ ਤਰ੍ਹਾਂ ਕੋਈ ਸ਼ਿਰਕ ਕਰ ਦਿੰਦਾ ਹੈ, ਕੋਈ ਐਸਾ ਪੈਗੰਬਰ ਦਾ ਇਨਕਾਰ ਜਾਣ ਬੁੱਝ ਕੇ ਜਾਣਦਿਆਂ ਹੋਇਆਂ ਕਰ ਦਿੰਦਾ, ਉਹਦੇ 'ਚ ਉਹ ਸਾਰਾ ਕੁਝ ਜ਼ਾਇਆ ਹੋ ਜਾਂਦਾ। ਕਿਉਂਕਿ ਇੰਜ ਹੈ ਕਿ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਸਜ਼ਾਏ ਮੌਤ ਹੋ ਗਈ ਹੈ ਤੇ ਉਹਦਾ ਸਿਰ ਕਲਮ ਕਰ ਦਿੱਤਾ ਜਾਣਾ ਹੈ, ਤੇ ਉਹਦੇ ਜਿੰਨੇ ਵੀ ਦੂਸਰੀਆਂ ਚੀਜ਼ਾਂ ਨੇਕੀਆਂ ਨੇ ਉਹ ਤਾਂ ਫਿਰ ਗਈਆਂ, ਕਿਉਂਕਿ ਹੁਣ ਵੱਡੀ ਸਜ਼ਾ ਹੋ ਗਈ ਹੈ। ਹੁਣ ਉਹ ਜ਼ਿੰਦਾ ਹੀ ਨਹੀਂ, ਉਹਦੀਆਂ ਨੇਕੀਆਂ ਇਸ ਦੁਨੀਆ ਦੀ ਮਿਸਾਲ ਪੈ ਦੇਣਾ, ਤੇ ਉਹਦੀਆਂ ਕਿਸ ਕੰਮ ਆਈਆਂ? ਅੱਛੇ ਕੰਮ ਵੀ ਉਹਨੇ ਕੀਤੇ ਨੇ, ਲੇਕਿਨ ਕਿਉਂਕਿ ਉਹਦਾ ਇਸੇ ਤਰ੍ਹਾਂ ਉਹ ਆਂਦੇ ਨੇ ਕਿ ਬਦਲੇ ਤੋਂ ਮਲੂਮ ਨਹੀਂ ਰਹਿਣ ਦੇ, ਮਰੂਮ ਨਹੀਂ ਰਹਿਣ ਦੇ। ਔਰ ਅੱਲਾ ਦੀ ਇਸੇ ਤਰ੍ਹਾਂ ਦੇ ਪਰਹੇਜ਼ਗਾਰਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਅੱਲਾ ਜਿਹੜੇ ਨੇ ਉਹ ਤੇ ਜਾਣਦੇ ਨੇ ਸਾਰਾ ਕੁਝ। ਕਿਸੇ ਇਨਸਾਨ, ਕਿਸੇ ਦੁਨੀਆ ਦੇ ਇਨਸਾਨ, ਕਿਸੇ ਪੈਗੰਬਰ ਨੂੰ, ਫਰਿਸ਼ਤਿਆਂ ਤੱਕ ਨੂੰ ਨਹੀਂ ਚੀਜ਼ਾਂ ਦਾ ਪਤਾ ਹੁੰਦਾ। ਰਸੂਲ ਅੱਲਾ ਨਾਲ ਜਿਸੇ ਜਿਬਰਾਈਲ ਅਲੈਹਿਸਲਾਮ ਦੀ ਇੱਕ ਹਦੀਸ 'ਚ ਗੱਲ ਹੋਈ ਸੀ, ਤਾਂ ਉਹਨਾਂ ਪੁੱਛਿਆ ਕਿਆਮਤ ਕਦੋਂ ਹੋਣੀ ਹੈ, ਆਪ ਕੋਲੋਂ ਸਵਾਲ ਕੀਤਾ, ਤੇ ਆਪ ਨੇ ਆਖਿਆ ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਤੇ ਉਹਨਾਂ ਆਖਿਆ ਮੈਨੂੰ ਵੀ ਉਨਾ ਹੀ ਪਤਾ ਜਿੰਨਾ ਵੀ ਅੱਲਾ ਜਿਹੜੀਆਂ ਚੀਜ਼ਾਂ ਆਪਣੀਆਂ ਹਿਡਨ ਰੱਖੀਆਂ ਨੇ ਉਹ ਕਿਸੇ ਨੇ ਇਖਤਿਆਰ ਨਹੀਂ। ਔਰ ਨੀਅਤ ਇਨਸਾਨ ਦੀ ਉਹਦੇ ਵਿੱਚੋਂ ਹੈ ਕਿ ਅਸੀਂ ਬਜ਼ਾਹਿਰ ਇੱਕ ਇਨਸਾਨ ਨੂੰ ਬੜਾ ਚੰਗਾ ਸਮਝ ਰਹੇ ਹੁੰਦੇ ਆ, ਉਹ ਪਤਾ ਨਹੀਂ ਕਿੰਨਾ ਕੁ ਬੁਰਾ ਇਨਸਾਨ ਹੈ। ਕਿਉਂਕਿ ਅਸੀਂ ਤਾਂ ਖੈਰ ਬੇਸ ਵੀ ਜ਼ਿਆਦਾਤਰ ਸ਼ਕਲਾਂ ਤੇ ਔਰ ਗੈਟਅਪ ਤੇ ਕਰਨੇ ਆ, ਔਰ ਬਾਜ਼ ਦਫਾ ਇਸ ਤਰ੍ਹਾਂ ਵੀ ਹੁੰਦਾ ਕਿ ਉਹ ਅਸੀਂ ਕਿਸੇ ਨੂੰ ਕਿਤਨਾ ਬੁਰਾ ਸਮਝ ਰਹੇ ਹਾਂ ਔਰ ਉਹ ਪਤਾ ਨਹੀਂ ਕਿੰਨਾ ਚੰਗਾ। ਇਹ ਇਧਰ ਵੇ ਇਹ ਸ਼ੌਕ ਲੱਗੇਦਾ ਉੱਥੇ ਜਾ ਕੇ, ਕਿਉਂਕਿ ਸਾਡੀ ਅਸੀਂ ਕੋਈ ਨੀਤਾਂ ਦਾ ਨਹੀਂ ਜਾਣਦੇ, ਪਤਾ ਨਹੀਂ ਉਹ ਨੇਕ ਨੀਤੀ ਨਾਲ ਕੋਈ ਬੰਦਾ ਐਸੀ ਚੀਜ਼ ਕਰ ਰਿਹਾ ਹੋਵੇ। ਅੱਲਾ ਦਾ ਹੁਕਮ ਸਮਝ ਕੇ ਹੀ ਆ ਚੰਗੀ ਤਰ੍ਹਾਂ। ਅੱਲਾ ਇਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਵੀ। ਅੱਲਾ ਤੋਂ ਅੱਲਾ ਇਸ ਤਰ੍ਹਾਂ ਨਹੀਂ ਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹ ਜਾਣਦੇ ਨੇ। ਇਹਦੇ ਅਗਲੀ ਆਇਤ 'ਚ ਅੱਲਾ ਤਾਲਾ ਫਰਮਾਉਂਦੇ ਨੇ, ਇਹਦੇ ਉਲਟ ਜਿਨ੍ਹਾਂ ਫੈਸਲਾ ਕਰ ਲਿਆ ਕਿ ਉਹ ਮੁਨਕਰ ਹੀ ਰਹਿਣ ਦੇ, ਤੇ ਫਿਰ ਉਹਨਾਂ ਦਾ ਮਾਲ ਔਲਾਦ ਅੱਲਾ ਦੇ ਮੁਕਾਬਲੇ ਵਿੱਚ ਕਿਸੇ ਕੰਮ ਨਹੀਂ ਆਉਣ ਲੱਗਾ, ਔਰ ਉਹ ਉੱਥੇ ਹਮੇਸ਼ ਲਈ ਰੋਣ ਦੇ। ਫਿਰ ਪਹਿਲਿਆਂ ਦੀ ਜਿਹੜੀ ਸਿਫਤ ਬਿਆਨ ਕੀਤੀ ਹੈ ਉਹ ਇਹ ਬਿਆਨ ਕੀਤੀ ਹੈ ਕਿ ਅੱਲਾ ਦੇ ਨੇਕ ਬੰਦੇ ਨੇ, ਅੱਲਾ ਤੇ ਈਮਾਨ ਰੱਖਦੇ ਨੇ, ਆਖਰਤ ਤੇ ਈਮਾਨ ਰੱਖਦੇ ਨੇ, ਤੇ ਅੱਛਾ ਅਮਲ ਕਰਦੇ ਨੇ, ਜਿਹੜਾ ਅੱਲਾ ਦਾ ਜੰਨਤ ਜਾਣ ਦਾ ਮੇਨ ਕ੍ਰਾਈਟੇਰੀਆ। ਔਰ ਆਂਦੇ ਨੇ ਇਹਦੇ ਉਲਟ ਜਿਹੜੇ ਨੇ ਦੂਸਰੇ ਰਵੱਈਏ ਵਾਲੇ, ਜਿਨ੍ਹਾਂ ਦਾ ਰਵੱਈਆ ਇਹਦੇ ਉਲਟ, ਜਿਨ੍ਹਾਂ ਨੇ ਫੈਸਲਾ ਕਰ ਲਿਆ ਕਿ ਉਹ ਮੁਨਕਰ ਹੀ ਰਹਿਣ ਦੇ, ਡਜ਼ਨਟ ਮੈਟਰ ਜੋ ਵੀ ਹੋ ਜਾਂਦਾ ਉਹ ਨਹੀਂ ਮੰਨਦੇ। ਜਿਸ ਤਰ੍ਹਾਂ ਕੁਰੈਸ਼ ਸਨ, ਆਈ ਮੀਨ ਯਹੂਦੀ ਜਾਂ ਬੜੇ ਲੋਕ ਨੇ ਜਿਹੜੇ ਨਹੀਂ ਸਨ, ਮੁਨਕਰ ਹੀ ਉਹਨਾਂ, ਉਹ ਜ਼ਿੱਦ ਤੇ ਅੜ ਗਿਆ। ਅਸਲ ਮਸਲਾ ਜ਼ਿੱਦ ਹੁੰਦਾ। ਸ਼ੈਤਾਨ ਦਾ ਵੀ ਪ੍ਰੋਬਲਮ ਇਹ ਨਹੀਂ ਕਿ ਉਹਨੇ ਕੋਈ ਗਲਤੀ ਕੀਤੀ ਸੀ, ਗਲਤੀ ਪੈਗੰਬਰ ਵੀ ਕਰਦੇ ਨੇ ਗਲਤੀ। ਅਸਲ ਮਸਲਾ ਹੁੰਦਾ ਹੈ ਕਿ ਜ਼ਿੱਦ ਤੇ ਅੜ ਜਾਣਾ, ਆਕੜ ਜਾਣਾ, ਗਲਤੀ ਕਰਕੇ ਉਹਦੇ ਤੇ ਆਕੜ ਜਾਣਾ, ਕਾਇਮ ਰਹਿਣਾ। ਅਸਲ ਮਸਲਾ, ਅਸਲ ਬਗਾਵਤ ਇਹ ਹੁੰਦੀ ਹੈ ਅੱਲਾ ਦੇ ਘਰ। ਸੋ ਆਂਦੇ ਨੇ ਜਿਹੜੇ ਮੁਨਕਰ ਰਹਿਣ ਤੇ ਫਿਰ ਉਹਨਾਂ ਦਾ ਮਾਲ ਔਲਾਦ ਕੋਈ ਵੀ ਚੀਜ਼ ਅੱਲਾ ਦੇ ਮੁਕਾਬਲੇ 'ਚ ਉਹਨਾਂ ਦੇ ਕਿਸੇ ਕੰਮ ਨਹੀਂ ਆਉਣ ਲੱਗੀ, ਕਿਉਂਕਿ ਉਹ ਜੋ ਵੀ ਉਹਨਾਂ ਕੋਲ ਹੈ ਨਾ, ਅੱਲਾ ਫਿਰ ਉਹਨਾਂ ਦਾ, ਜੇ ਉਹ ਮੁਨਕਰ ਨੇ ਤੇ ਅੱਲਾ ਵੀ ਉਹਨਾਂ ਦਾ ਪੱਤਾ ਕੱਟ ਦਿੱਤਾ, ਕੱਟ ਦੇਣ ਦੇ ਪੱਕਾ ਹੀ। ਕੋਈ ਚੀਜ਼ ਮਾਲ ਔਲਾਦ ਉਸੇ ਜ਼ਿਆਦਾ ਕੀਮਤੀ ਸੀ, ਫਿਰ ਉਹ ਇਹਦੇ ਮਤਲਬ ਇਹ ਹੁੰਦਾ ਕਿ ਕੋਈ ਵੀ ਚੀਜ਼ ਆਖਰਤ 'ਚ ਉਹਨਾਂ ਦੇ ਕੰਮ ਨਹੀਂ ਆਉਣ ਲੱਗੀ, ਔਰ ਉਹ ਉੱਥੇ ਹਮੇਸ਼ਾ ਵਾਸਤੇ ਰੋਣ ਦੇ। ਉਹ ਜ਼ਾਹਿਰ ਹੈ ਉੱਥੇ ਜਜ਼ਾ ਸਜ਼ਾ ਜਿਹੜੀ ਉਹਦੇ 'ਚ ਹਮੇਸ਼ਗੀ ਹੈ ਜ਼ਿਆਦਾਤਰ, ਤਾਂ ਕਿ ਉਹਨਾਂ ਦੇ ਕੋਈ ਚੀਜ਼ ਕੰਮ ਨਹੀਂ ਆਉਣ ਲੱਗੀ, ਉਹਨਾਂ ਦੀ ਕੋਈ ਨੇਕੀ ਨਹੀਂ ਕੰਮ ਆਉਣ ਲੱਗੀ, ਕਿਉਂਕਿ ਉਹਨਾਂ ਨੇ ਵੱਡਾ ਜੁਰਮ ਕਰ ਦਿੱਤਾ ਹੈ। ਦੂਸਰੇ ਸਾਰੀਆਂ ਨੇਕੀਆਂ ਔਰ ਜਰਾਇਮ ਔਰ ਚੀਜ਼ਾਂ ਜਿਹੜੀਆਂ ਨੇ ਉਹਦੇ ਥੱਲੇ ਦਬ ਗਈਆਂ, ਉਹ ਮਸਲਾ ਹੀ ਖਤਮ ਹੋ ਗਿਆ। ਤੇ ਹਮੇਸ਼ਾ ਵਾਸਤੇ ਰੋਣ ਦੇ ਜਿੰਨਾ ਚਿਰ ਅੱਲਾਹ ਤਾਲਾ ਨੇ ਦੋਜ਼ਖ ਕਾਇਮ ਰੱਖੀ ਆ, ਕਿਉਂਕਿ ਜੰਨਤ ਦਾ ਤੇ ਅੱਲਾਹ ਤਾਲਾ ਨੇ ਵਾਅਦਾ ਕੀਤਾ ਹਮੇਸ਼ਗੀ ਨਾ ਖਤਮ ਹੋਣ ਵਾਲੀ। ਤੇ ਦੋਜ਼ਖ ਦਾ ਜ਼ਰਾ ਮਾਮਲਾ ਜਿਹੜਾ ਉਹ ਕੁਰਾਨ 'ਚੋਂ ਪਤਾ ਲੱਗਦਾ ਹੈ ਕਿ ਡਿਫਰੈਂਟ ਹੈ। ਹੋ ਸਕਦਾ ਹੈ ਮੇ ਵੀ ਅੱਲਾਹ ਤਾਲਾ, ਜੇ ਮੇਰੀ ਗੱਲ ਸਹੀ ਹੈ, ਤੇ ਬਈ ਖਤਮ ਨਹੀਂ ਕਰਦੇ ਨੇ। ਤੇ ਉਸ ਤੋਂ ਅੱਗੇ ਫਿਰ ਅੱਲਾਹ ਤਾਲਾ ਫਰਮਾਉਂਦੇ ਨੇ, ਇਸ ਦੁਨਿਆਵੀ ਜ਼ਿੰਦਗੀ ਵਿੱਚ ਉਹ ਲੋਕ ਜੋ ਵੀ ਖਰਾਦ ਕਰਦੇ ਨੇ ਉਹਦੀ ਮਿਸਾਲ ਉਸ ਖੇਤੀ ਵਰਗੀ ਹੈ ਜਿਨ੍ਹਾਂ ਦੇ ਮਾਲਕਾਂ ਜ਼ੁਲਮ ਕਮਾਇਆ ਹੋਵੇ, ਤੇ ਜਿਹਦੇ ਉੱਤੇ ਕੋਰੇ ਦੀ ਹਵਾ, ਪਾਲੇ ਦੀ ਹਵਾ ਚੱਲ ਪਵੇ ਤੇ ਸਾਰਾ ਕੁਝ ਬਰਬਾਦ ਕਰਕੇ ਰੱਖ ਦੇਵੇ। ਅਸਲ ਹਕੀਕਤ ਇਹ ਹੀ ਹੈ ਕਿ ਅੱਲਾ ਨੇ ਉਹਨਾਂ ਤੇ ਕੋਈ ਜ਼ੁਲਮ ਨਹੀਂ ਕੀਤਾ, ਇਹ ਜ਼ੁਲਮ ਇਹਨਾਂ ਨੇ ਖੁਦ ਆਪਣੇ ਆਪ ਤੇ ਕੀਤਾ। ਅਗਲੀ ਗੱਲ ਫਿਰ ਆਂਦੇ ਨੇ ਅੱਲਾਹ ਤਾਲਾ ਅੱਜ 'ਚ ਦੱਸਦੇ ਨੇ 117 'ਚ ਕਿ ਇਸ ਦੁਨੀਆ ਦੀ ਜ਼ਿੰਦਗੀ ਵਿੱਚ ਉਹ ਲੋਕ
ਜ਼ਾਹਿਰਨ ਅੱਲਾ ਦੀ ਰਾਹ ਵਿੱਚ ਜੋ ਵੀ ਮਸਲਨ ਉਹ ਇੰਨੇ ਕ੍ਰਾਈਮ ਦੇ ਬਾਵਜੂਦ ਅੱਲਾ ਦੀਆਂ ਆਇਤਾਂ ਦਾ ਇਨਕਾਰ, ਕੁਰਾਨ ਦਾ ਇਨਕਾਰ, ਫਿਰਕੇ ਬਣਾ ਲੈਣੇ, ਦੀਨ ਨੂੰ ਟੁਕੜੇ ਟੁਕੜੇ ਕਰ ਦੇਣਾ, ਸ਼ਿਰਕ ਕਰਨਾ, ਇਸੇ ਤਰ੍ਹਾਂ ਹੋਰ ਬਹੁਤ ਸੰਗੀਨ ਜੁਰਮ ਕਰਨੇ, ਤੋਂ ਕਹਿੰਦੇ ਨੇ ਅੱਲਾਹ ਤਾਲਾ ਕਹਿੰਦੇ ਨੂੰ ਜ਼ਾਹਿਰ ਵਿੱਚ ਜਿਹੜੀ ਵੀ ਖਰਾਤ ਕਰਨ ਦੇ ਨਾ ਲੋਕ ਪਤਾ ਹੈ ਨੇਕੀ ਦੀਆਂ ਕੰਮਾਂ ਵਾਸਤੇ ਜ਼ਾਹਿਰ ਵਾਸਤੇ ਵੀ ਕਰਦੇ ਨੇ, ਜਾਂ ਸ਼ਾਇਦ ਇਹ ਸਮਝਦੇ ਨੇ ਕਿ ਉਹ ਉਹਨਾਂ ਚੀਜ਼ਾਂ ਨੇ ਐਡਾ ਜੁਰਮ ਨਹੀਂ ਸਮਝ ਰਹੇ ਹੁੰਦੇ, ਫਿਰਕਾ ਪ੍ਰਸਤੀ ਨੂੰ ਜਾਂ ਸ਼ਿਰਕ ਨੂੰ, ਜਿਹੜੇ ਜਾਂ ਹੋਰ ਜੋ ਵੀ ਇਨਸਾਨਾਂ ਦੇ ਰਿਲੇਟਡ ਜੋ ਵੀ ਗੁਨਾਹ ਕਰਦੇ ਨੇ ਤੇ ਜੁਰਮ ਦੇ, ਤੇ ਉਹ ਨਾਲ ਨੇਕੀ ਦੇ ਕੰਮ ਹੀ ਕਰ ਰਹੇ ਹੁੰਦੇ ਨੇ। ਬਲਕਿ ਜਿਹੜਾ ਜ਼ਾਹਿਰਨ ਬੜਾ ਇਹ ਵੇਖਿਆ ਕਿ ਜ਼ਿਆਦਾ ਲੋਕ ਜਿਹੜੇ ਨੇ ਨਾ ਉਹ ਜਿਵੇਂ ਇਹ ਵੀ ਨੇਕੀ ਦਾ ਹੀ ਕੰਮ ਹੈ ਕਿ ਰਿਸ਼ਵਤ ਵੀ ਲੈਣੀ ਹੈ, ਉਮਰਾ ਵੀ ਕਰਨ ਟੁਰ ਜਾਣਾ, ਤੇ ਉਹ ਬਜ਼ਾਹਿਰ ਇੰਜ ਕਰ ਰਹੇ ਨੇ। ਅੱਲਾਹ ਤਾਲਾ ਕਹਿੰਦੇ ਨੇ ਨਹੀਂ, ਇਹਨਾਂ ਦੇ ਚੰਗੇ ਕੰਮ ਕਿਸੇ ਕੰਮ ਨਹੀਂ ਆਉਣੇ, ਇਹਨਾਂ ਦੀ ਜਿਹੜੀ ਅੱਲਾ ਦੀ ਰਾਹ ਹੀ ਦਿੰਦੇ ਨੇ ਨਾ ਜ਼ਾਹਰ ਕਰਨ ਵਾਸਤੇ, ਵੀ ਅਸੀਂ ਬੜੇ ਨੇਕ ਹਾਂ, ਕਿਉਂਕਿ ਅਸਲਨ ਉਹਨਾਂ ਦੇ ਰਵੱਈਏ ਨਹੀਂ ਠੀਕ। ਤੋ ਖਰਾ ਕਰਦੇ ਉਹਦੀ ਮਿਸਾਲ ਅੱਲਾਹ ਤਾਲਾ, ਉਹਦੀ ਮਿਸਾਲ ਅੱਲਾਹ ਤਾਲਾ ਮਿਸਾਲਾਂ ਬੜੀਆਂ ਦਿੰਦੇ ਨੇ, ਆਂਦੇ ਨੇ ਉਹਨਾਂ ਦੀ ਮਿਸਾਲ ਹੈ ਉਹ ਖੇਤ ਵਰਗੀ ਹੈ ਜਿਨ੍ਹਾਂ ਦੇ ਮਾਲਕਾਂ ਜ਼ੁਲਮ ਕਮਾਇਆ। ਜ਼ੁਲਮ ਇਹ ਕਮਾਇਆ ਕਿ ਜ਼ੁਲਮ ਬੰਦਾ ਆਪਣੇ ਆਪ ਤੇ ਕਰਦਾ, ਜਿੰਨੇ ਹੁਣ ਫਿਰਕਾ ਪ੍ਰਸਤੀ ਹੈ ਜਾਂ ਜਿੰਨੇ ਲੋਕ ਦੀਨ ਤੇ ਨਾਂ ਤੇ ਆਪਣੀ ਤਰਫੋਂ ਦੀਨ ਬਣਾਏ ਨੇ, ਸ਼ਿਰਕ ਕਰ ਰਹੇ ਨੇ, ਜ਼ਾਹਿਰ ਸਾਫ਼ ਨਜ਼ਰ ਆਉਂਦਾ ਕਿ ਸ਼ਿਰਕ ਕਰ ਰਹੇ ਨੇ, ਲੋਕਾਂ ਦੇ ਹਕੂਕ ਗਜ਼ਬ ਕਰ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਤੇ ਇਹਦਾ ਮਤਲਬ ਹੈ ਉਹ ਆਪਣੇ ਉੱਤੇ ਜ਼ੁਲਮ ਕਮਾ ਰਹੇ ਨੇ। ਅਸਲਨ ਤੇ ਇੰਜ ਲੱਗਦਾ ਨਾ ਕਿ ਉਹ ਫਲਾਣੇ ਮਾਈ ਦਾ ਪਲਾਟ ਖੋਹ ਲਿਆ, ਜਾਂ ਉਹ ਫਲਾਣੇ ਫਿਰਕੇ ਦਾ ਹਿੱਸਾ ਬਣ ਗਿਆ, ਜਾਂ ਉਹਨੇ ਇਸ ਤਰ੍ਹਾਂ ਅੱਲਾ ਦੇ ਦੀਨ 'ਚ ਕਮੀ ਬੇਸ਼ੀ ਕਰ ਲਈ ਹੈ, ਇਹ ਇੱਕ ਖਤਰਾ ਬਣ ਗਿਆ, ਕੋਈ ਕਿਸੇ ਨੂੰ ਵੀ ਉਹ ਸਰ ਤਨ ਸੇ ਜੁਦਾ ਕਰ ਸਕਦਾ ਕਿਸੇ ਵੀ ਵਜ੍ਹਾ ਤੋਂ, ਆਪਣੇ ਹੱਥੇ 'ਚ ਉਹਨੇ ਫਸਾਦ ਫਿਲ ਅਰਜ਼ ਦਾ ਮੁਰਤਕਿਬ ਹੋ ਗਿਆ। ਤੇ ਅੱਲਾ ਇਹ ਆਂਦੇ ਨੇ ਅੱਲਾ ਇਹਨਾਂ ਆਪਣੇ ਤੇ ਜ਼ੁਲਮ ਕਮਾਇਆ। ਉਹ ਇਸ ਤਰ੍ਹਾਂ ਕਿ ਉਹਨਾਂ ਜਿਸ ਤਰ੍ਹਾਂ ਇੰਜ ਹੀ ਹੈ ਕਿ ਕਿਸੇ ਬੜਾ ਫਸਲ ਗੱਡੀ ਹੋਵੇ, ਬੜੀ ਟਰੈਕਟਰ ਨਾਲ ਵਾਹ ਕੇ ਖਾਦ ਸ਼ਾਦ ਪਾ ਕੇ ਪਾਣੀ ਪ੍ਰਾਪਰ ਦੇ ਕੇ ਉਹਦੇ ਤੇ ਇੱਕੋ ਵਾਰੀ ਹਨੇਰੀ ਆਵੇ ਤਾਂ ਫਸਲ ਤਬਾਹ ਕਰ ਦੇ, ਜਿਸ ਤਰ੍ਹਾਂ ਅਕਸਰ ਇਹ ਐਕਟ ਆਫ ਗਾਡ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ, ਲੇਕਿਨ ਹਮੇਸ਼ਾ ਇਸ ਵਾਸਤੇ ਨਹੀਂ ਹੋ ਰਿਹਾ ਹੁੰਦਾ। ਇਹ ਅੱਲਾ ਮਿਸਾਲ ਦੇ ਰਹੇ ਨੇ ਕਿ ਜੇ ਸਾਰੇ ਪਿੰਡ ਦੀ ਕਣਕ ਤਬਾਹ ਹੋ ਗਈ ਹੈ, ਉੱਤੋਂ ਕੋਈ ਅੱਲਾ ਨੇ ਅਜ਼ਾਬ ਦਿੱਤਾ, ਇਹਦੀਆਂ ਹੋਰ ਵੀ ਰੀਜ਼ਨਾਂ ਹੋ ਸਕਦੀਆਂ, ਐਕਟ ਆਫ ਗਾਡ ਜਿਹੜੇ ਨੇ। ਹੁਣ ਅੱਲਾ ਕਹਿੰਦੇ ਨੇ ਕਿ ਇਹਦੀ ਮਿਸਾਲ ਇੰਝ ਹੀ ਹੈ ਕਿ ਬੜਾ ਉਹਨੇ ਬਣਾ ਸੁਤਰਾ ਕੇ ਵਾਹੀ ਕੀਤੀ ਹੈ ਆਪਣਾ ਕਮਾਲ ਜਾਂ ਕਣਕ ਜਾਂ ਜੋ ਵੀ ਲਾਇਆ, ਤੇ ਉਹਦੇ ਉੱਤੇ ਇੱਕੋ ਵਾਰੀ ਆਂਦੀ ਆਈ ਹੈ, ਤੇ ਆਂਦੀ ਬਾਅਦ ਦਫਾ ਘੰਟੇ ਹੀ ਸਾਰਾ ਕੰਮ ਕਰ ਜਾਂਦੀ, ਅੱਧੇ ਘੰਟੇ 'ਚ ਇੰਨੀ ਤੋੜ ਹੁੰਦੀ। ਤੇ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ ਜਿਹੜੇ ਅੱਲਾ ਦੇ ਮੁਨਕਰ ਨੇ, ਅੱਲਾ ਦੇ ਕੁਰਾਨ ਦੇ ਮਸਲ ਕੁਰਾਨ ਸਾਹਮਣੇ ਪਏ ਆ, ਲੇਕਿਨ ਮੁਨਕਰ ਇਸ ਤਰ੍ਹਾਂ ਵੀ ਮੁਨਕਰ ਹੁੰਦੇ ਨੇ, ਅਸਲ ਮੁਨਕਰ ਹੁੰਦੇ ਹੀ ਇਹ ਨੇ ਜਿਹੜੇ ਕੁਰਾਨ ਸਮਝ ਕੇ ਨਹੀਂ ਪੜ੍ਹਦੇ। ਕੁਰਾਨ ਦਾ ਇੱਕ ਹੀ ਮਕਸਦ ਹੈ ਕਿ ਇਹਨੂੰ ਸਮਝ ਕੇ ਪੜ੍ਹਿਆ ਜਾਏ, ਔਰ ਪੂਰੀ ਇਨਸਾਨੀਅਤ ਕੁਰਾਨ ਸਮੇਤ ਹਰ ਕਿਤਾਬ ਨੂੰ ਸਮਝ ਕੇ ਪੜ੍ਹਦੀ, ਸਮਝਣ ਵਾਸਤੇ। ਇਹਦੇ ਤੋਂ ਵੱਡਾ ਕੁਰਾਨ ਦਾ ਇਨਕਾਰ ਕੋਈ ਨਹੀਂ ਕਿ ਕੁਰਾਨ ਨੂੰ ਜ਼ਿੰਦਗੀ ਤੁਸੀਂ ਸਮਝਣ ਵਾਸਤੇ ਖੋਲੇ ਹੀ ਨਹੀਂ, ਤੁਹਾਡੇ ਜ਼ਿਹਨ 'ਚ ਹੀ ਕੋਈ ਨਹੀਂ। ਤਰਾਵੀਆਂ ਵਿੱਚ ਵੀ ਤੁਸੀਂ ਕੁਰਾਨ ਜਿਹੜਾ ਉਹ ਤੋਤਿਆਂ ਰੱਟਦੇ, ਤੁਹਾਨੂੰ ਕੋਈ ਪਤਾ ਨਹੀਂ ਅਸੀਂ ਕੀ ਕਰ ਰਹੇ ਹਾਂ, ਹਾਲਾਂਕਿ ਇਹ ਕਿਤਾਬ ਦਾ ਇੱਕ ਹੀ ਮਕਸਦ ਹੈ, ਔਰ ਪੂਰੀ ਦੁਨੀਆ ਦੀ ਕੋਈ ਕਿਤਾਬ ਨਾ ਪੜ੍ਹੀਏ, ਇੱਕ ਲਫ਼ਜ਼ ਵੀ ਨਾ ਪੜ੍ਹੀਏ ਤੇ ਫਰਕ ਨਹੀਂ ਪੈਂਦਾ। ਤੇ ਇਹ ਕੁਰਾਨ ਐਸੀ ਚੀਜ਼ ਹੈ ਕਿ ਇਹਦਾ ਜਿੰਨੇ ਹੋਰ ਇਸਤੇਮਾਲ ਬਣਾਉਣੇ ਜਾਂ ਇਨਕਾਰ ਕਰਨਾ, ਉਹਦੀ ਆਖਰਤ ਖਰਾਬ ਹੋ ਗਈ ਹੈ। ਇਹ ਜ਼ਿੰਦਗੀ 50-60 ਸਾਲ ਦੀ ਜਾਂ ਕਈ ਜਵਾਨੀ 'ਚ ਜਾਂ ਜਿਸ ਇਹ ਸ਼ਾਰਟ ਦੀ ਜ਼ਿੰਦਗੀ, ਉਹ ਜ਼ਿੰਦਗੀ ਆਪਣੀ ਖਰਾਬ ਕਰ ਲਈ ਹੈ ਜਿਹਦੀ ਹਮੇਸ਼ਾ ਵਾਸਤੇ ਜ਼ਿੰਦਗੀ, ਜਿੱਥੇ ਅੱਲਾ ਨੇ ਆਪਣੀ ਸਿਫਾਤ 'ਚੋਂ ਬੰਦੇ ਨੂੰ ਹਿੱਸਾ ਦੇ ਦੇਣਾ। ਜਿਵੇਂ ਅੱਲਾ ਤਾਲਾ ਆਂਦੇ ਨੇ ਚੀਜ਼ ਹੋ ਜਾਂਦੀ, ਇੰਜ ਇਨਸਾਨਾਂ ਨੂੰ ਆਪਣੇ ਦੇ ਦੇਣਾ ਉੱਥੇ ਫਾਰਐਵਰ ਐਸ਼ ਦੁਆਮ। ਉਹਨਾਂ ਦੀ ਇੰਜ ਹੀ ਹੈ ਜਿਵੇਂ ਉਹਨਾਂ ਦੀ ਜਿੰਨੀ ਉਹ ਨੇਕੀਆਂ ਬਜ਼ਾਹਿਰ ਕਰ ਰਹੇ ਨੇ, ਕੋਈ ਨਾਤਾਂ ਪੜ੍ਹਾ ਰਹੇ ਨੇ, ਕੋਈ ਮਜਲਸਾਂ ਕਰ ਰਹੇ ਨੇ, ਕੋਈ ਜ਼ਿਕਰ ਮੁਸਤਫਾ ਕਰ ਰਹੇ ਨੇ, ਕੋਈ ਆਪਣੇ ਕੋਈ ਪਿੱਟ ਕੁੱਟ ਰਹੇ ਨੇ, ਜੋ ਵੀ ਚੀਜ਼ਾਂ ਕਰ ਰਹੇ ਨੇ ਦੀਨ ਦੇ ਨਾਂ ਤੇ। ਹੁਣ ਤੇ ਹਰ ਬੰਦਾ ਦੀਨ ਦੇ ਨਾਂ ਤੇ ਵੀ ਹਰ ਬੰਦਾ ਆਜ਼ਾਦ ਹੈ, ਜੋ ਮਰਜ਼ੀ ਕਰੇ, ਅੱਲਾ ਤੇ ਬੰਦਿਆਂ ਦਾ ਮਾਮਲਾ ਹੈ। ਲੇਕਿਨ ਉਹਦਾ ਇਹ ਹੀ ਹੈ ਕਿ ਜਿੰਨੀਆਂ ਵੀ ਬਜ਼ਾਹਿਰ ਨੇਕੀ ਦੇ ਕੰਮ ਕਰਦੇ ਨੇ ਉਹਨਾਂ ਤੇ ਇੰਜ ਹੀ ਜਿਵੇਂ ਕਿਸੇ ਵਾਹੀ ਹੈ ਉੱਤੋਂ ਹਨੇਰੀ ਆ ਗਈ, ਇੰਜ ਹੀ ਇਹਨਾਂ ਦੀਆਂ ਨੇਕੀਆਂ ਸਾਰਾ ਕੁਝ ਜੁੜ ਜਾਣਾ। ਜਿਵੇਂ ਹਨੇਰੀ ਹੁੰਦੀ ਹੈ ਤਾਂ ਫਸਲਾਂ ਦਾ ਇੰਜ 15 ਮਿੰਟਾਂ 'ਚ ਹਰ ਚੀਜ਼ ਨੂੰ ਬਰਬਾਦ ਕਰਕੇ ਰੱਖ, ਜਾਂ ਅੱਗ ਲੱਗ ਜਾਂਦੀ ਹੈ ਕਿਸੇ ਚੀਜ਼ ਨੂੰ ਤੇ ਸੜ ਜਾਂਦੀ ਹੈ, ਮੁਕੰਮਲ ਤਬਾਹ ਹੋ ਜਾਂਦੀ ਹੈ। ਜਵਾਨ ਪੱਕੀ ਕੱਲ ਵੱਢਣੀ ਹੁੰਦੀ ਹੈ, ਵੱਢੀ ਬਲਕਿ ਗਾਣ ਤੋਂ ਪਹਿਲੇ, ਥ੍ਰੈਸ਼ਰ ਪਰਸੋਂ ਆਉਣੀ ਹੈ ਤੇ ਉਹਦੇ ਤੋਂ ਪਹਿਲੇ ਹੋਇਆ ਸਾਡੀ ਜ਼ਿੰਦਗੀ 'ਚ ਆਪ ਵੇਖਿਆ।
ਕਿ ਐਸੀਆਂ ਬਾਰਿਸ਼ਾਂ ਸ਼ੁਰੂ ਹੋਈਆਂ ਨੇ ਵਿਚਾਰੀਆਂ ਸਾਰੇ। ਇਹ ਅੱਲਾਹ ਦੇ ਨੇ ਇਸੇ ਕਾਬਲ ਨੇ, ਕਿਉਂਕਿ ਉਹਨਾਂ ਦੇ ਜਰਾਇਮ ਇਸ ਤਰ੍ਹਾਂ ਨੇ, ਬਜ਼ਾਹਿਰ ਜਿਹੜੀਆਂ ਉਹ ਨੇਕੀਆਂ ਕਰ ਰਹੇ ਨੇ, ਉਹਨਾਂ ਕਦੀ ਇਹ ਗੌਰ ਨਾਲ ਦੀਨ ਦੇ ਮਾਮਲੇ 'ਚ ਵੇਖਿਆ ਹੀ ਨਹੀਂ ਕਿ ਕਿਹੜਾ ਕੰਮ ਅੱਲਾਹ ਦਾ ਹੁਕਮ ਹੈ। ਕੁਰਾਨ ਸਾਹਮਣੇ ਪਈ ਹੈ, ਫਿਤਰਤ ਸਾਹਮਣੇ ਪਈ ਹੈ, ਆਪਣੇ ਕੋਲੋਂ ਚੀਜ਼ਾਂ ਬਣਾ ਕੇ ਤੇ ਲੱਗੇ ਨੇ, ਔਰ ਸੰਜੀਦਾ ਹੀ ਨਹੀਂ ਲੈਂਦੇ। ਕੋਈ ਗੱਲ ਵੀ ਕਰਦਾ ਤੇ ਅੱਗੋਂ ਹੱਥੀ ਬਹਿੰਦੇ ਨੇ। ਮਤਲਬ ਸਮਝਣ ਦੀ ਨਹੀਂ ਕੋਸ਼ਿਸ਼ ਕਰਦੇ ਕਿ ਇਹ ਜਿਹੜਾ ਗੱਲ ਪਿਆ ਕਰਦੇ ਇਹਦੇ ਨਾਲ ਥੋੜਾ ਸਵਾਲ ਤੇ ਕਰੀਏ। ਨਹੀਂ, ਜੋ ਕੁਝ ਮੰਨ ਚੁੱਕੇ ਨੇ ਬਜ਼ੁਰਗਾਂ ਕੋਲੋਂ, ਵੱਡਿਆਂ ਕੋਲੋਂ, ਅੱਗੋਂ ਪਿੱਛੋਂ, ਉਹਦੇ ਤੇ ਹੀ ਐਸੇ ਕੰਮ ਨੇ। ਤੇ ਕੁਰਾਨ ਅੱਲੋਂ ਤੇ ਵੇਖਦੇ ਨਹੀਂ, ਉਹ ਤੇ ਮੁਰਦੇ ਬਖਸ਼ਾਣੇ ਵਾਲੀ ਮਸ਼ੀਨ ਹੈ, ਜਾਂ ਉਹਦੇ ਜਿੱਥੇ ਪਈ ਹੋਵੇ ਅੱਗ ਨਹੀਂ ਲੱਗਦੀ, ਜਾਂ ਉਹਦੀ ਬੇਹਰਮਤੀ ਤੇ ਮਰਨ ਦੇ ਤੇ ਕੱਟਣ ਦੇ ਤੇ ਮਾਰਨ ਦੇ ਤੇ ਮੁਲਕ ਸਾੜਨ ਦੇ। ਹਾਲਾਂਕਿ ਅਸਲ ਕੁਰਾਨ ਦੀ ਬੇਹਰਮਤੀ ਹੈ, ਕਿਸੇ ਵੀ ਦੁਨੀਆ ਦੀ ਕਿਤਾਬ ਦੀ ਅਸਲ ਬੇਹਰਮਤੀ ਹੈ ਕਿ ਉਹ ਇਹ ਕੋਈ ਕਿਤਾਬ ਲਿਖੇ, ਉਹਦੇ ਵਿੱਚ ਕੋਈ ਗੱਲਾਂ ਲਿਖੇ, ਔਰ ਕੋਈ ਅੱਗੇ ਐਸੇ ਲੋਕ ਹੋਣ ਜਿਹੜੇ ਉਹਨੂੰ ਇੱਕ ਬੰਦਾ ਨਹੀਂ ਪਿਆ ਪੜ੍ਹਦਾ, ਔਰ ਸਾਰੇ ਉਹਨੂੰ ਚੁੱਪੀ ਚੱਟੇ ਜਾਂਦੇ ਨੇ। ਉਹ ਕੋਈ ਬੰਦਾ ਜ਼ਾਤੀ ਤਜਰਬਾ ਕਰੇ, ਉਹਦਾ ਦਿਲ ਕਰਨਾ ਮੈਂ ਇਹਨਾਂ ਨੂੰ ਗੋਲੀ ਮਾਰ ਦਿਆਂ ਐਸੇ ਲੋਕਾਂ ਨੂੰ। ਕੁਰਾਨ ਦਾ ਮੁਸੰਨਫ ਅੱਲਾ ਹੈ, ਕੁਰਾਨ ਅੱਲਾ ਨੇ ਲਿਖਿਆ, ਔਰ ਇਹਦੇ ਨਾਲ ਇਸ ਤਰ੍ਹਾਂ ਦਾ ਜਿਹੜੇ ਰਵੱਈਆ ਰੱਖਦੇ ਨੇ ਉਹ ਬਸ ਉਹਦੇ ਮੁਤਲਕ ਹੀ ਹੈ। ਅੱਲਾ ਦੀਆਂ ਆਇਤਾਂ ਦਾ ਇਨਕਾਰ ਹੈ। ਬਜ਼ਾਹਿਰ ਤੋਂ ਨਹੀਂ, ਬਜ਼ਾਹਿਰ ਤੋਂ ਇੰਝ ਹੀ ਕਰ ਰਹੇ ਨੇ ਕਿ ਨਹੀਂ ਅੱਲਾ ਦੀਆਂ ਆਇਤਾਂ ਦਾ ਨਹੀਂ, ਲੇਕਿਨ ਉਹ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਰ ਰਹੇ ਨੇ, ਕਿਉਂਕਿ ਉਹਨਾਂ ਹੋਰ ਬੜੇ ਕਿਸੇ ਕਹਾਣੀਆਂ ਤੇ ਗਲੀਆਂ ਇੱਦੇ ਆਪਣੇ ਦੀਨ ਬਣਾਏ। ਅੱਲਾ ਦੇ ਨੇ ਇਸੇ ਕਾਬਲ ਨੇ, ਇਲਮ ਵਾਲੇ ਨੇ। ਅੱਲਾ ਇਲਮ ਰੱਖਦੇ ਨੇ ਹਰ ਚੀਜ਼ ਦਾ। ਅਸਲ ਹਕੀਕਤ ਤਾਂ ਇਹ ਹੈ ਕਿ ਅੱਲਾ ਨੇ ਉਹਨਾਂ ਤੇ ਕੋਈ ਜ਼ੁਲਮ, ਅੱਲਾ ਤਾਲਾ ਆਂਦੇ ਨੇ ਮੈਂ ਨਹੀਂ ਇਹਨਾਂ ਤੇ ਕੋਈ ਜ਼ੁਲਮ ਕੀਤਾ, ਕਿਉਂਕਿ ਅੱਲਾ ਨਹੀਂ ਕਿਸੇ ਤੇ ਜ਼ੁਲਮ ਕਰਦੇ, ਬੰਦਾ ਆਪਣੇ ਆਪੇ ਤੇ ਆਪ ਕਰਦਾ। ਅੱਲਾ ਇਹਨਾਂ ਚੀਜ਼ਾਂ 'ਚ ਮੁਦਾਖਲਤ ਨਹੀਂ ਕਰਦੇ। ਇਹ ਬੰਦੇ ਇਨਸਾਨ ਦੇ ਹੱਥੇ 'ਚ ਅੱਲਾ ਦਿੱਤੇ ਆ, ਇਰਾਦਾ ਇਖਤਿਆਰ ਦਿੱਤਾ ਹੈ ਇਸ ਦੁਨੀਆ ਦੇ ਕੱਲ ਕੇ ਇਰਾਦਾ ਇਖਤਿਆਰ, ਜਾਂ ਬੁਰਾਈ ਕਰ ਜਾਂ ਅੱਛਾਈ ਕਰ, ਉਹ ਬੰਦਾ ਆਪ ਕਰਦਾ, ਆਪਣੇ ਤੇ ਜ਼ੁਲਮ ਕਰਦਾ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਰਕੇ, ਫਿਰਕੇ ਬਣਾ ਕੇ, ਜਾਂ ਜੋ ਵੀ ਪ੍ਰੋਬਲਮਸ ਹੈ ਨੇ ਜਿਨ੍ਹਾਂ ਤੋਂ ਅੱਲਾ ਮਨਾ ਕੀਤੇ, ਅੱਲਾ ਅੱਗੇ ਸਰੈਂਡਰ ਕਰਕੇ ਵੀ ਤੇ ਐਸੇ ਲੋਕਾਂ ਪਿੱਛੇ ਲੱਗ ਜਾਂਦਾ ਜਿਹੜੇ ਆਪਣੇ ਹੀ ਉਹਨਾਂ ਦੇ ਕੋਈ ਮਕਾਸਦ ਨੇ, ਜਾਂ ਉਹ ਨਹੀਂ ਸਹੀ ਸਮਝੇ। ਹਾਲਾਂਕਿ ਕੁਰਾਨ ਮੌਜੂਦ ਹੈ, ਕੁਰਾਨ ਦਾ ਕੰਮ ਹੀ ਹੈ ਕਿ ਦੀਨ ਤੇ ਅਗਰ ਕਿਸੇ ਸਿਰਾਤੇ ਮੁਸਤਕੀਮ ਤੇ ਰਹਿਣਾ ਤਾਂ ਕੁਰਾਨ ਦਾ ਸਾਦਾ ਤਰਜਮਾ ਪੜ੍ਹਨਾ ਸ਼ੁਰੂ ਕਰ ਦੇ, ਲੇਕਿਨ ਉਧਰ ਨਹੀਂ ਜਾਂਦੇ। ਤੇ ਅੱਲਾਹ ਤਾਲਾ ਆਂਦੇ ਨੇ ਕੀ ਕਹਿੰਦੇ ਕਿ ਅੱਲਾ ਇਹਨਾਂ ਤੇ ਕੋਈ ਜ਼ੁਲਮ ਨਹੀਂ ਕੀਤਾ, ਜ਼ੁਲਮ ਇਹਨਾਂ ਖੁਦ ਆਪਣੇ ਆਪ ਤੇ ਕੀਤਾ, ਔਰ ਇਨਸਾਨ ਹਮੇਸ਼ਾ ਹੀ ਆਪਣੇ ਆਪ ਤੇ ਖੁਦ ਜ਼ੁਲਮ। ਅੱਲਾਹ ਤਾਲਾ ਦੋਜ਼ਖ 'ਚ ਘੱਲਣ ਵਾਸਤੇ ਲੋਕਾਂ ਨੂੰ ਕੋਈ ਐਫਰਟ ਨਹੀਂ ਕਰਦੇ, ਬਲਕਿ ਲੋਕਾਂ ਨੂੰ ਦੋਜ਼ਖ ਤੋਂ ਬਚਾਉਣ ਵਾਸਤੇ, ਜੰਨਤ ਵੱਲ ਜਾਣ ਵਾਸਤੇ, ਖੜਨ ਵਾਸਤੇ ਇੰਨੇ ਕੁ ਪ੍ਰੋਗਰਾਮ ਦਿੱਤੇ ਨੇ, ਇੰਨੇ ਕੁ ਪ੍ਰੋਗਰਾਮ ਦਿੱਤੇ ਨੇ ਕਿ ਅਨਬਲੀਵੇਬਲ। ਮਸਾ ਅੱਜ ਵੀ ਐਸੇ ਲੋਕ ਅੱਲਾਹ ਤਾਲਾ ਦਾ ਇਹ ਵਾਅਦਾ ਹੈ ਕਿ ਦੁਨੀਆ ਤੇ ਕਰ ਰਹੇ ਨੇ, ਜਿਹੜਾ ਗਾਏ ਬਗਾਏ ਅਸਲ ਦੀਨ ਜਿਹੜਾ ਉਹ ਸਾਹਮਣੇ ਰੱਖਦੇ ਨੇ ਪਏ, ਅੱਲਾ ਦੇ ਕੁਰਾਨ ਨੂੰ ਫੜਦੇ ਨੇ, ਅੱਲਾ ਦੇ ਕੁਰਾਨ ਨੂੰ ਸਾਹਮਣੇ ਲਿਆਉਂਦੇ ਨੇ। ਜਿਸ ਤਰ੍ਹਾਂ ਪੂਰੀ ਦੁਨੀਆ ਕੁਰਾਨ ਸਮਝ ਕੇ ਪੜ੍ਹਦੀ ਹੈ ਬਰੇ ਸਗੀਰ ਦੇ ਮੁਸਲਮਾਨਾਂ ਤੋਂ ਬਗੈਰ, ਉਹਨਾਂ ਲੋਕਾਂ ਨਾਲ ਵੀ ਜਿਹੜੇ ਰਵੱਈਏ ਹੁੰਦੇ ਨੇ ਉਹ ਵੀ ਸਾਰੀ ਦੁਨੀਆ ਦੇ ਸਾਹਮਣੇ ਨੇ। ਉਹ ਅੱਲਾ ਕਹਿੰਦੇ ਨੇ ਆਪਣੇ ਆਪ ਨਾਲ ਜ਼ੁਲਮ ਕਰਦੇ ਨੇ, ਔਰ ਜਿਹੜਾ ਆਪਣੇ, ਔਰ ਅੱਲਾਹ ਤਾਲਾ ਇਹ ਕਿਸੇ ਬੰਦੇ ਉੱਥੇ ਨਹੀਂ ਆਖ ਸਕਣਾ ਕਿ ਇੱਕ ਤੇ ਮੈਨੂੰ ਮੌਕਾ ਨਹੀਂ ਮਿਲਿਆ, ਇੱਕ ਮੈਨੂੰ ਸਮਝ ਨਹੀਂ ਆਈ। ਮਸਾ ਇਹ ਕਿਸੇ ਬੰਦੇ ਆਖਣਾ ਨਾ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ, ਤੇ ਅੱਲਾਹ ਤਾਲਾ ਗਾਲਬਨ ਆਖਣ ਦੇ ਵੀ ਤੇ ਕਿਆ ਇਹਦੀ ਸਮਝ ਨਹੀਂ ਆਈ ਦੀਨ ਦੇ ਵਾਲੇ 'ਚ ਏਡਾ ਚਲਾਇਆ, ਜਾਂ ਗੱਡੀ ਲੈਣ ਲੱਗਿਆ ਵੀ ਤੇਰਾ ਰਵਈਆ ਇੰਜ ਸੀ, ਜਾਂ ਕਿਸੇ ਨੇ ਮੱਝ ਵੇਚਣ ਲੈਣ ਲੱਗਿਆ, ਜਾਂ ਕੋਈ ਬਿਜ਼ਨਸ ਕਰਨ ਲੱਗਿਆ, ਜਾਂ ਸ਼ਾਦੀ ਕਰਨ ਲੱਗਿਆ, ਇੰਜ ਅੰਨ੍ਹੇਵਾਹ ਸਾਰੀਆਂ ਚੀਜ਼ਾਂ ਕਰਦਾ ਰਿਹਾ। ਜਿਵੇਂ ਕਿਸੇ ਆਖਿਆ ਉੱਥੇ ਹੀ ਬੱਚੇ ਦੀ ਸ਼ਾਦੀ ਕਰ ਦਿੱਤੀ ਹੈ, ਜਾਂ ਬੱਚੀ ਦੀ, ਜਿਵੇਂ ਕਿਸੇ ਆਖਿਆ ਉਂਝ ਹੀ ਮਕਾਨ ਬਣਾ ਦਿੱਤਾ ਹੈ, ਜਾਂ ਜਿਵੇਂ ਕਿਸੇ ਆਖਿਆ ਉਂਝ ਹੀ ਆਪਣੇ ਸਾਰੇ ਮਨ ਨਹੀਂ। ਅੱਲਾ ਉਹ ਕੰਪੇਅਰ ਕਰਦਾ ਹੈ ਚੱਲਿਆ ਵਾ ਉੱਤੇ ਤੇ ਦੀਨ ਲਾਗੂ ਹੀ ਨਹੀਂ ਹੁੰਦਾ ਜਿਨ੍ਹਾਂ ਦੀ ਅਕਲ ਤੋਂ ਮਾਜ਼ੂਰ ਨੇ। ਦੂਸਰਿਆਂ ਨੂੰ ਇਹ ਨਹੀਂ ਕਿਸੇ ਆਖ ਸਕਣਾ ਕਿ ਨਹੀਂ। ਅੱਲਾ ਆਖਣਾ ਵੀ ਜਿਵੇਂ ਦੂਜੀਆਂ ਚੀਜ਼ਾਂ ਵਾਸਤੇ ਸਟਰਗਲ ਕੀਤੀ ਹੈ, ਜੇ ਦੀਨ ਵਾਸਤੇ ਕੀਤੀ ਹੈ ਫਿਰ ਵੀ ਗਲਤੀ ਕਰ ਸਕਦਾ, ਲੇਕਿਨ ਜੇ ਕੀਤੀ ਆ ਤੇ ਫਿਰ ਤੇਰਾ ਜਵਾਜ਼ ਮੰਨਣਾ ਦਾ ਨਹੀਂ, ਦੂਜਿਆਂ ਵਾਸਤੇ ਤੂੰ ਨਹੀਂ ਕੀਤੀ। ਤੂੰ ਉਹਦੇ ਇੱਕ ਇੱਕ ਚੀਜ਼ ਜਿਹੜੀ ਉਹਨੂੰ ਫੋਲ ਕੇ ਤਬਾਹ ਕਰ ਦੇਣਾ, ਆਪਣੇ ਐਸੇ ਤੂੰ ਫਰਾਡ ਕਰਨਾ, ਐਸੇ ਜ਼ਾਨਤ ਦੰਗ ਰਹਿ ਜਾਂਦੀ ਹੈ, ਐਸੇ ਫਰਾਡ ਕਰਨੇ, ਮਕਰ ਕਰਨੇ। ਤੇ ਇਹ ਦੀਨ ਦੇ ਮਾਮਲੇ 'ਚ ਤੂੰ ਇਸ ਤਰ੍ਹਾਂ ਕਰ ਲਿਆ ਸੀ ਕਿ ਜੋ ਲੱਭੈ ਚਾਈ ਪੱਟੀ ਉਹ ਨਾਲ। ਹਾਲਾਂਕਿ ਕੁਰਾਨ ਸਿਰਫ ਇਨਸਾਨਾਂ ਦੀ ਸਹੂਲਤ ਵਾਸਤੇ, ਜਿਹੜੀਆਂ ਫਿਤਰਤ 'ਚ ਗੱਲਾਂ ਨੇ ਉਹਦੇ 'ਚ ਵੀ ਜਿਹੜੇ ਭੁੱਲ ਜਾਂਦੇ ਨੇ ਜਾਂ ਕੋਈ ਕਮੀ ਬੇਸ਼ੀ ਹੁੰਦੀ, ਤੇ ਕੁਰਾਨ ਦਾ ਇਹ ਕੰਮ ਹੈ ਕਿ ਉਹ ਅੱਲਾ ਦੀ ਅਸਲ ਗੱਲ ਦੱਸੇ, ਔਰ ਬੰਦਿਆਂ ਨੂੰ ਮੁਤੱਯਨ ਜਗ੍ਹਾ ਤੇ ਖੜਾ ਕਰੇ ਸਿਰਾਤੇ ਮੁਸਤਕੀਮ ਤੇ, ਔਰ ਦੱਸੇ ਇਹ ਸਹੀ ਗੱਲ ਹੈ ਤੇ ਇਹ ਗਲਤ ਹੈ ਜਿਹੜਾ ਦੀਨ ਤੁਸੀਂ ਕਰ ਰਹੇ ਹੋ। ਕੁਰਾਨ ਦਾ ਕਿਆਮਤ ਤੱਕ ਕੰਮ ਹੀ ਹੈ। ਇਨਸ਼ਾ ਅੱਲਾ ਅਗਲੀ ਵਾਰੀ ਹਾਜ਼ਰ ਹੁੰਦੇ ਹਾਂ।